ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼। 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮੰਤਰੀ ਬਣ ਜਾਂਦੇ ਆ ਅੱਜ ਮਰਕਰੀ ਬਣ ਜੇ ਬੰਦਾ। ਮੇਰੀ ਪਹਿਲ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਕਿ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ ਹੁਣ? ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਪਾਰਟੀ। ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ,
ਡੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਇਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੌਰਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ, ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮੰਤਰੀ ਬਣ ਜਾਂਦੇ ਆ, ਮਰਕਰੀ ਬਣ ਜੇ ਬੰਦਾ। ਮੇਰੀ ਪਹਿਲਾਂ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਉਹਨੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਇਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ, ਹੈ ਯੋਗਾ ਕਰਨ ਨੂੰ ਕਿਹਾ ਸੀ ਤੈਨੂੰ, ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੌਰਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ।
ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੈਂ ਵੱਡੇ ਕਿਹਾ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਪਾਰਟੀ। ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦਮਗਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਜੀ ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਇਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮੰਤਰੀ ਬਣ ਜਾਂਦੇ ਆ, ਅੱਜ ਵਰਕਰ ਬਣ ਜੇ ਬੰਦਾ। ਮੇਰੀ ਪਹਿਲਾਂ ਭਾਜੀ ਅੱਜ ਯਾਰ ਆ ਜਾ ਇੱਧਰ ਦੀ ਸਵਾਲ ਪੁੱਛਦਾ ਸੀ। ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ ਦੱਸ ਬੇਟਾ। ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦਮਗਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ। ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਇਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ?
ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਏ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦਮਗਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ ਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮੰਤਰੀ ਬਣ ਜਾਂਦੇ ਆ, ਅੱਜ ਮਰਕਰੀ ਬਣ ਜੇ ਬੰਦਾ। ਮੇਰੀ ਭੈਣ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਕਿ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ।
올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਉਹਨੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ? ਹੁਣ ਕਹਿੰਦਾ ਯੋਗਾ ਕਰ, ਹੈ ਯੋਗਾ ਕਰਨ ਨੂੰ ਕਿਹਾ ਸੀ ਤੈਨੂੰ। ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਪਾਰਟੀ। ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਤਾਂ
ਵਰਕਰ ਹੀ ਬਣ ਜੇ ਬੰਦਾ ਮੇਰੀ ਪਹਿਲਾਂ ਭਾਜੀ ਅੱਜ ਯਾਰ ਆ ਜਾ ਇੱਧਰ ਦੀ ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਕਿ ਸਵਾਲ ਵਿੱਚ ਜਵਾਬ ਦੇ ਦੱਸ ਬੇਟਾ ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ ਸੁਣ ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ, ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ, ਹੈਂ ਯੋਗਾ ਕਰਨ ਨੂੰ ਕਿਹਾ ਸੀ ਤੈਨੂੰ, ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ, ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਨਿਆਂ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ, ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ, ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ, ਨੈਸ਼ਨਲ ਪਾਰਟੀ ਦਾ ਇੱਕ ਬੰਦਾ ਹੈ ਲੋਕ ਸਭਾ 'ਚ, ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼। 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ, ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ,
ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮੰਤਰੀ ਬਣ ਜੇ ਬੰਦਾ। ਅੱਜ ਯਾਰ ਆ ਜਾ ਇੱਧਰ ਦੀ ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ। ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ। ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ। ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ। ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ। ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਪਾਰਟੀ। ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ? ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ।
ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ-ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ 54000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20000 ਤੁਸੀਂ 35000 ਕਰੋੜ ਰੁਪਈਆ ਸਾਲ, ਉੱਤੋਂ 35000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮੰਤਰੀ ਬਣ ਜਾਂਦੇ ਆ, ਮਰਕਰੀ ਬਣ ਜੇ ਬੰਦਾ। ਮੇਰੀ ਗੱਲ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ-ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ। 36000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਉਹਨੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10000 ਕਰੋੜ 15000 ਕਰੋੜ ਸਾਲ, ਉਹ 20000 ਤੁਸੀਂ 35000 ਕਰੋੜ ਰੁਪਈਆ ਸਾਲ, ਉੱਤੋਂ 35000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ। ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ। ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ। ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਪਾਰਟੀ। ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ,
ਡੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ ਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ, ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ, ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ, ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ।
ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਏ, ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ ਅੱਜ ਇਹਨਾਂ ਦੀ ਰੈਲੀ ਹੋ ਰਹੀ ਉੱਥੇ ਖੜੇ ਨੇ ਧਰਨੇ ਤੇ, ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ, ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ, ਇੱਕ ਬੰਦਾ ਹੈ ਲੋਕ ਸਭਾ 'ਚ ਦਮਗਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ, ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਤਾਂ ਮੰਤਰੀ ਬਣ ਜਾਂਦੇ ਆ, ਅੱਜ ਮਰਕਰੀ ਬਣ ਜੇ ਬੰਦਾ। ਮੇਰੀ ਪਿੰਡ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਕਿ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ ਹੁਣ? ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ?
ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦਮਗਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ। ਕੀ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ। ਕੀ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ।
올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ। ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ। ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ। ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ। ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ। ਮੈਂ ਫਲਾਨਿਆਂ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਪਾਰਟੀ। ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ। ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ। ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ। ਮੈਂ ਫਲਾਨਿਆਂ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ।
ਮਰਕਰੀ ਬਣ ਜੇ ਬੰਦਾ ਮੇਰੀ ਪਹਿਲ ਭਾਜੀ ਅੱਜ ਯਾਰ ਆ ਜਾ ਇੱਧਰ ਦੀ ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਇੱਕ ਸਵਾਲ ਵਿੱਚ ਜਵਾਬ ਦੇ ਦੱਸ ਬੇਟਾ ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ ਤੁਹਾਨੂੰ ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ। ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ। ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ। ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ। ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ। ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਏ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ? ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼। 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ। ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ।
ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਉਹਨੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੁੱਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਪਾਰਟੀ। ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਡੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ।
ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20000 ਤੁਸੀਂ 35000 ਕਰੋੜ ਰੁਪਈਆ ਸਾਲ ਤੋਂ 35000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ, ਸਵਾਲ ਵਿੱਚ ਜਵਾਬ ਦੇ ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ ਨੂੰ, 36000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10000 ਕਰੋੜ 15000 ਕਰੋੜ ਸਾਲ, ਉਹ 20000 ਤੁਸੀਂ 35000 ਕਰੋੜ ਰੁਪਈਆ ਸਾਲ, ਉੱਤੋਂ 35000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ? ਹੁਣ ਕਹਿੰਦਾ ਯੋਗਾ ਕਰ, ਹੈਂ ਯੋਗਾ ਕਰਨ ਨੂੰ ਕਿਹਾ ਸੀ ਤੈਨੂੰ, ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ,
ਡੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼। 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਤਾਂ ਮੰਤਰੀ ਬਣ ਜੇ ਬੰਦਾ। ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਕਿ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ। 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ।
ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ, ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ ਅੱਜ ਇਹਨਾਂ ਦੀ ਰੈਲੀ ਹੋ ਰਹੀ ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੈਂ ਵੱਡੇ ਕਿਹਾ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ, ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਪਾਰਟੀ। ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦਮਗਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਜੀ ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਇਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੌਰਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦਮਗਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਇਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ?
ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਨਿਆਂ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ, ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ, ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਪਾਰਟੀ। ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ ਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਨਿਆਂ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮਰਕਰੀ ਬਣ ਜੇ ਬੰਦਾ। ਮੇਰੀ ਪਹਿਲ ਭਾਜੀ ਅੱਜ ਯਾਰ ਆ ਜਾ ਇੱਧਰ ਦੀ ਸਵਾਲ ਪੁੱਛਦਾ ਸੀ। ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ।
올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਉਹਨੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿੰਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈ ਯੋਗਾ ਕਰਨ ਨੂੰ ਕਿਹਾ ਸੀ ਤੈਨੂੰ, ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਏ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਪਾਰਟੀ। ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ, ਨੈਸ਼ਨਲ ਪਾਰਟੀ ਦਾ ਇੱਕ ਬੰਦਾ ਹੈ ਲੋਕ ਸਭਾ 'ਚ, ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1,100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਤਾਂ
ਮੰਤਰੀ ਬਣ ਜਾਂਦੇ ਆ ਮਰਕਰੀ ਬਣ ਜੇ ਬੰਦਾ ਮੇਰੀ ਬਨ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ ਦੱਸ ਬੇਟਾ ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ ਸੁਣ ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ, 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ, ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ, ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ, ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ, ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ, ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ, ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ, ਹੈਂ ਯੋਗਾ ਕਰਨ ਨੂੰ ਕਿਹਾ ਸੀ ਤੈਨੂੰ, ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ, ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ, ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ, ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਨਿਆਂ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ, ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ, ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ, ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਪਾਰਟੀ। ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ, ਨੈਸ਼ਨਲ ਪਾਰਟੀ ਦਾ ਇੱਕ ਬੰਦਾ ਹੈ ਲੋਕ ਸਭਾ 'ਚ, ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ, ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ, ਬੈਂਕਾਂ ਦਾ ਕਰਜ਼ਾ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ, ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ,
ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ। ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ। ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ। ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ। ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ। ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦਮਗਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ।
ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ-ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਤਾਂ ਮਰਕਰੀ ਬਣ ਜੇ ਬੰਦਾ। ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਕਿ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ-ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ ਨੂੰ। 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਢੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ। ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ। ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ। ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਪਾਰਟੀ। ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ,
ਡੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੌਰਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ, ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੌਰਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ।
ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਏ, ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ ਅੱਜ ਇਹਨਾਂ ਦੀ ਰੈਲੀ ਹੋ ਰਹੀ ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੈਂ ਵੱਡੇ ਕਿਹਾ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ, ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਪਾਰਟੀ। ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦਮਗਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਜੀ ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਇਆ ਸਾਲ ਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੌਰਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਤਾਂ ਮਰਕਰੀ ਬਣ ਜੇ ਬੰਦਾ। ਮੇਰੀ ਪਹਿਲ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ?
ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਏ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਪਾਰਟੀ। ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ, ਨੈਸ਼ਨਲ ਪਾਰਟੀ ਦਾ ਇੱਕ ਬੰਦਾ ਹੈ ਲੋਕ ਸਭਾ 'ਚ ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ। ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮੰਤਰੀ ਬਣ ਜਾਂਦੇ ਆ, ਮਰਕਰੀ ਬਣ ਜੇ ਬੰਦਾ। ਮੇਰੀ ਬਨ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ। ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ, ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ। 36,000 ਬੰਦੇ EMPLOYED, ਠੀਕ ਹੈ।
올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਉਹਨੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈ ਯੋਗਾ ਕਰਨ ਨੂੰ ਕਿਹਾ ਸੀ ਤੈਨੂੰ, ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਨਿਆਂ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੁੱਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਪਾਰਟੀ। ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਡੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਨਿਆਂ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਤਾਂ
ਮਰਕਰੀ ਬਣ ਜੇ ਬੰਦਾ ਮੇਰੀ ਪਹਿਲਾਂ ਭਾਜੀ ਅੱਜ ਯਾਰ ਆ ਜਾ ਇੱਧਰ ਦੀ ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ ਦੱਸ ਬੇਟਾ ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ ਸੁਣ ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ, ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ? ਹੁਣ ਕਹਿੰਦਾ ਯੋਗਾ ਕਰ, ਹੈਂ ਯੋਗਾ ਕਰਨ ਨੂੰ ਕਿਹਾ ਸੀ ਤੈਨੂੰ, ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ, ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਏ, ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ, ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ, ਨੈਸ਼ਨਲ ਪਾਰਟੀ ਦਾ ਇੱਕ ਬੰਦਾ ਹੈ ਲੋਕ ਸਭਾ 'ਚ, ਦਮਗਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ, ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ,
ਮੈਂ ਫਲਾਨਿਆਂ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਤਾਂ ਮਰਕਰੀ ਬਣ ਜੇ ਬੰਦਾ। ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਕਿ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ-ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ। ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ। ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ। ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ। ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੌਰਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ। ਮੈਂ ਫਲਾਨਿਆਂ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ। ਇਹ ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਪਾਰਟੀ। ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ। ਨੈਸ਼ਨਲ ਪਾਰਟੀ ਦਾ ਇੱਕ ਬੰਦਾ ਹੈ ਲੋਕ ਸਭਾ 'ਚ, ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ।
ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ-ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਜਿਹੜੀ ਬਿਜਲੀ ਫ੍ਰੀ ਦਿੱਤੀ ਆ। ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੌਰਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ-ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ। ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ, ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੌਰਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ,
ਡੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਇਆ ਸਾਲ ਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮਰਕਰੀ ਬਣ ਜੇ ਬੰਦਾ। ਮੇਰੀ ਪਹਿਲਾਂ ਭਾਜੀ ਅੱਜ ਯਾਰ ਆ ਜਾ ਇੱਧਰ ਦੀ ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ।
ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਏ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ ਅੱਜ ਇਹਨਾਂ ਦੀ ਰੈਲੀ ਹੋ ਰਹੀ ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ, ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਪਾਰਟੀ। ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੌਰਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ, ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮੰਤਰੀ ਬਣ ਜਾਂਦੇ ਆ, ਮਰਕਰੀ ਬਣ ਜੇ ਬੰਦਾ। ਮੇਰੀ ਗੱਲ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਉਹਨੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ?
ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਨਿਆਂ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਪਾਰਟੀ। ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਡੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ ਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਨਿਆਂ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮੰਤਰੀ ਬਣ ਜੇ ਬੰਦਾ। ਮੇਰੀ ਪਿੰਡ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ।
올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਉਹਨੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ। ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ। ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ। ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ। ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ। ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ। ਨੈਸ਼ਨਲ ਪਾਰਟੀ ਦਾ ਇੱਕ ਬੰਦਾ ਹੈ ਲੋਕ ਸਭਾ 'ਚ, ਦਮਗਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ। ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ। ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ। ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ।
ਮੰਤਰੀ ਬਣ ਜਾਂਦੇ ਆ ਅੱਜ ਮਰਕਰੀ ਬਣ ਜੇ ਬੰਦਾ ਮੇਰੀ ਬਨ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਕਿ ਸਵਾਲ ਵਿੱਚ ਜਵਾਬ ਦੇ ਦੱਸ ਬੇਟਾ ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ ਸੁਣ ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ-ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਢੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ? ਹੁਣ ਕਹਿੰਦਾ ਯੋਗਾ ਕਰ, ਹੈ ਯੋਗਾ ਕਰਨ ਨੂੰ ਕਿਹਾ ਸੀ ਤੈਨੂੰ। ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਪਾਰਟੀ। ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ, ਨੈਸ਼ਨਲ ਪਾਰਟੀ ਦਾ ਇੱਕ ਬੰਦਾ ਹੈ ਲੋਕ ਸਭਾ 'ਚ, ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ-ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ,
ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ, ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ, ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ, ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ, ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ, ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਹੋਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ, ਇੱਕ ਬੰਦਾ ਹੈ ਲੋਕ ਸਭਾ 'ਚ ਦੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ।
ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ-ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ 54000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20000 ਤੁਸੀਂ 35000 ਕਰੋੜ ਰੁਪਇਆ ਸਾਲ ਤੋਂ 35000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮਰਕਰੀ ਬਣ ਜੇ ਬੰਦਾ। ਮੇਰੀ ਪਹਿਲਾਂ ਭਾਜੀ ਅੱਜ ਯਾਰ ਆ ਜਾ ਇੱਧਰ ਦੀ ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਕੋ ਸਵਾਲ ਹੋਵੇ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ-ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ ਨੂੰ। 36000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10000 ਕਰੋੜ 15000 ਕਰੋੜ ਸਾਲ, ਉਹ 20000 ਤੁਸੀਂ 35000 ਕਰੋੜ ਰੁਪਇਆ ਸਾਲ, ਉੱਤੋਂ 35000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ। ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ। ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ। ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਏ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਪਾਰਟੀ। ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ,
ਡੰਗ ਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੌਰਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ, ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ, ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮੰਤਰੀ ਬਣ ਜਾਂਦੇ ਆ, ਮਰਕਰੀ ਬਣ ਜੇ ਬੰਦਾ। ਮੇਰੀ ਬਨ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ। 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਉਹਨੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਏ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ? ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜੂਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੌਰਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ।
ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਇਹ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਮੈਂ ਵੱਡੇ ਕਿਹਾ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਪਾਰਟੀ। ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦਮਗਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਜੀ ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼? 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ ਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਓਏ ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮੰਤਰੀ ਬਣ ਜੇ ਬੰਦਾ। ਮੇਰੀ ਪਿੰਡ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ, ਮੇਰੇ ਏਰੀਆ ਦਾ ਮੁੰਡਾ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ, ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ? ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਈਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ, 35 ਬਜਟ ਚੋਂ ਤੇ 20,000 ਕਰੋੜ ਰੁਪਈਏ ਰੇਤੇ ਚੋਂ ਤੇ 1100 ਦੇਾਂਗੇ ਜਨਾਨੀਆਂ ਨੂੰ, 36,000 ਬੰਦੇ EMPLOYED, ਠੀਕ ਹੈ। 올ਡ ਪੈਨਸ਼ਨ ਸਕੀਮ ਦੇ ਦਮਗਜੇ ਮਾਰਦੇ ਸੀ ਹੁਣੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਈਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ। ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000 ਤੁਸੀਂ 35,000 ਕਰੋੜ ਰੁਪਈਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ? ਹੁਣ ਕਹਿੰਦਾ ਯੋਗਾ ਕਰ। ਹੈਂ, ਯੋਗਾ ਕਰਨ ਨੂੰ ਕਿਹਾ ਸੀ ਤੈਨੂੰ?
ਹੁਣ ਕਹਿੰਦਾ ਨਸ਼ਾ ਆਪਾਂ ਖਤਮ ਕਰਾਂਗੇ। ਹਾਈ ਕੋਰਟ ਕਹਿੰਦਾ ਨੈਕਸਸ ਹੈ, ਹਾਈ ਕੋਰਟ ਕਹਿੰਦਾ ਨੈਕਸਸ ਹੈ। ਓਏ ਆ BSF ਦੀ ਰਿਪੋਰਟ ਹੈ, ਗਵਰਨਰ ਕਹਿੰਦਾ ਫੜ 70 ਬੰਦਿਆਂ ਨੂੰ। ਇਹ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ ਹੈ, ਇੱਕ ਨਹੀਂ ਫੜਿਆ। ਉਹ ਕਹਿੰਦੇ ਜੇਲ੍ਹਾਂ ਦੀ ਪਾਲਿਸੀ ਬਣਾ, ਤੂੰ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਫੇਲ ਹੈ। ਲਾਅ ਐਂਡ ਆਰਡਰ ਦੇ ਮਾਮਲੇ ਤੁਸੀਂ ਬਠਿੰਡੇ ਫਿਰ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਊਗਾ। ਭਾਈ ਇਹ ਹੋਮ ਮਿਨਿਸਟਰ ਫੇਲ, ਮੰਤਰੀ ਬਦਲੀ ਜਾਂਦਾ, ਤੈਨੂੰ ਲੋਕ ਬਦਲ ਦੇਣਗੇ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਇੱਕ ਬਾਪ ਤੋਂ ਜ਼ਿਆਦਾ, ਬਾਪ ਦੇ ਕਨੇੜਿਆਂ ਤੇ ਬੇਟੇ ਦਾ ਜਨਾਜ਼ਾ ਇਦੋਂ ਵੱਡਾ ਬੋਝ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸੀ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਪਤੰਦਰ ਮਿਲਦਾ ਨਹੀਂ ਏ। ਕਿਸਾਨ ਧਰਨੇ ਤੇ, PRTC ਦੇ EMPLOYE ਧਰਨੇ ਤੇ, PSPCL ਵਾਲੇ ਧਰਨੇ ਤੇ ਤਨਖਾਹ ਨਹੀਂ ਹੈ, ETT ਦੇ ਟੀਚਰ ਧਰਨੇ ਤੇ, 올ਡ ਪੈਨਸ਼ਨ ਸਕੀਮ ਵਾਲੇ EMPLOYE ਧਰਨੇ ਤੇ। ਉਹ ਬੰਦਾ ਹੈ ਕੋਈ? ਅੱਜ ਇਹਨਾਂ ਦੀ ਰੈਲੀ ਹੋ ਰਹੀ, ਉੱਥੇ ਖੜੇ ਨੇ ਧਰਨੇ ਤੇ। ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ, ਵੱਡੇ ਵੱਡੇ ਮੇਲੇ ਸਮਾਰੋਹ। ਝੂਠ ਨੂੰ ਪੈਕੇਜ ਕਰਕੇ ਵੇਚਿਆ ਜਾ ਰਿਹਾ। ਇਹ ਝੂਠੇ ਸੀ, ਝੂਠ ਵੇਚ ਕੇ ਆਏ ਸੀ। ਅੱਜ ਝੂਠ ਦੀ ਰੀਪੈਕੇਜਿੰਗ ਕਰਕੇ ਸਵੇਰੇ ਹੀ ਦਰਸ਼ਨੀ ਘੋੜੇ ਐ ਖੜ ਜਾਂਦੇ ਉੱਥੇ, ਸਤਿ ਸ੍ਰੀ ਅਕਾਲ ਗੂਚੀ ਦੇ ਪਾ ਕੇ ਬੂਟ। ਕੀ ਕੀਤਾ ਓਏ? ਲੱਗਦਾ ਵੀ ਰਿਪੀਟ ਕਰੂਗੀ ਆਮ ਆਦਮੀ ਮੈਂ ਕਿਹਾ ਦੇਖੀ ਨਜ਼ਾਰਾ। ਇਹ ਕਹਿੰਦੇ ਸੀ ਅਸੀਂ ਐਂ ਕਰ ਦੇਂਗੇ ਨੈਸ਼ਨਲ ਪਾਰਟੀ ਦਾ। ਇੱਕ ਬੰਦਾ ਹੈ ਲੋਕ ਸਭਾ 'ਚ ਦਮਗਜੇ ਮਾਰ ਕੇ ਲੋਕਾਂ ਨੂੰ ਕੜਾਹ ਵਰਤਾ ਕੇ 7-7 ਲੱਖ ਰੁਪਏ ਦੇ ਪਲੇਨਾਂ ਦੇ ਉੱਤੇ ਪੰਜਾਬ ਦੇ ਪੈਸਿਆਂ ਦਾ ਖਰਚਾ ਕਰਕੇ, ਲੋਕਾਂ ਦੇ ਪੈਸੇ ਦੇ ਗੁਲਛਰਰੇ ਉਡਾ ਕੇ, ਜਵਾਬਦੇਹੀ ਨਾ ਹੋ ਕੇ 0.5% ਵੋਟਾਂ ਨਹੀਂ ਪਈਆਂ ਇਹਨਾਂ ਨੂੰ। ਹਾਰ ਗਏ ਤੁਸੀਂ। ਗੱਲਾਂ ਕਰਦਾ ਸੀ, ਹੁਣ ਖੋਲ ਮੁਰਗੀ ਖਾਨਾ ਫਿਰ। ਚੰਗਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਨੇ। ਇਸ ਵਕਤ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਕਾਫੀ ਵੱਡੇ ਇਲਜ਼ਾਮ ਨੇ ਜਿਹੜੇ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਆ। ਇਹ ਸਵਾਲ ਖੜੇ ਕੀਤੇ ਗਏ ਨੇ, ਪਰ ਪੰਜਾਬ ਸਰਕਾਰ ਹੈ ਕਿੱਥੇ ਆ, ਇਹ ਤਾਂ ਸਵਾਲ ਅਕਸਰ ਬਣਿਆ ਰਹਿਣਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਕਿ ਸਾਂਝੀਆਂ ਹੁੰਦੀਆਂ ਰਹਿਣ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼। 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ। ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ ਤੋਂ 35,000 ਕਰੋੜ ਇੰਟਰਸਟ। ਸਿੱਧੂ ਮੂਸੇਵਾਲੇ ਦਾ ਕਾਫੀ ਵੱਡਾ ਮਸਲਾ ਜਿਹੜਾ ਕਿ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲਾਰੈਂਸ ਵਰਗੇ ਵੀ ਮੁੱਕਰਦੇ ਨਜ਼ਰ ਆ ਰਹੇ ਨੇ। ਮੈਂ ਉਹਦੀ ਗੱਲ ਛੱਡਣਾ ਯਾਰ, ਮੈਂ ਕਹਿੰਦਾ ਉਹਦੇ ਬਾਪ ਦੀ ਸੁਣੋ। ਉਹ ਕਹਿੰਦਾ ਭਾਈ ਮੈਨੂੰ ਸ਼ੱਕ ਕਰਨ ਦਾ ਤਾਂ ਅਧਿਕਾਰ ਹੈ, ਮੈਂ ਫਲਾਣੇ ਤੇ ਸ਼ੱਕ ਕਰਦਾ, ਨਾ ਕਰੋ, ਮੰਨੋ ਦੋਸ਼ੀ। ਉਹ FIR ਤੇ ਦਰਜ ਕਰ ਦਿਓ। ਤਾਂ ਅਸੀਂ ਅੱਜ ਪਿੰਡ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚੇ ਸੀ, ਤਾਂ ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹੋਣੇ ਆ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਸਾਹਿਬ ਹੋਰਾਂ ਦੇ ਨਾਲ ਜਿਹੜੀ ਕਿ ਗੱਲ ਹੋ ਸਕੇ। ਮੰਤਰੀ ਬਣ ਜਾਂਦੇ ਆ, ਅੱਜ ਮਰਕਰੀ ਬਣ ਜੇ ਬੰਦਾ। ਮੇਰੀ ਪਹਿਲੇ ਭਾਜੀ ਅੱਜ ਯਾਰ ਆ ਇੱਧਰ ਦੀ ਸਵਾਲ ਪੁੱਛਦਾ ਸੀ ਮੇਰੇ ਏਰੀਆ ਦਾ ਮੁੰਡਾ ਕਿ ਸਵਾਲ ਵਿੱਚ ਜਵਾਬ ਦੇ। ਦੱਸ ਬੇਟਾ, ਮੈਂ ਤਾਂ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕਾ। ਤਾਂ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ। ਸਿੱਧੂ ਸਾਹਿਬ, ਪੰਜਾਬ ਦੇ ਹਾਲਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਜਦੋਂ ਬਠਿੰਡੇ ਮਿਲੇ ਸੀ ਉਦੋਂ ਵੀ ਤੁਸੀਂ ਕਾਫੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਲੱਗਦਾ ਵੀ ਹੁਣ ਕੰਟਰੋਲ ਹੋ ਗਈ ਆ ਤੁਹਾਡੀ ਆਵਾਜ਼ ਚੁੱਕਣ। ਮਿੱਤਰ ਪਿਆਰੇ, ਮੈਨੂੰ ਇੱਕ ਗੱਲ ਦੱਸ, ਜਿਹੜੀਆਂ ਚੀਜ਼ਾਂ ਕਹਿ ਕੇ ਆਏ ਸੀ ਇਹ 54,000 ਕਰੋੜ ਰੁਪਇਆ ਪਹਿਲੇ ਮਹੀਨੇ ਖੀਸੇ ਚੋਂ ਕੱਢਾਂਗੇ। 35 ਬਜਟ ਚੋਂ ਤੇ 20,000 ਕਰੋੜ ਰੁਪਏ ਰੇਤੇ ਚੋਂ ਤੇ 1100 ਦੇਵਾਂਗੇ ਜਨਾਨੀਆਂ ਨੂੰ। 36,000 ਬੰਦੇ EMPLOYED, ਠੀਕ ਹੈ।
올ਡ ਪੈਨਸ਼ਨ ਸਕੀਮ ਦੇ ਦੰਗ ਜੇ ਮਾਰਦੇ ਸੀ ਉਹਨੇ, ਠੀਕ ਹੈ। ਇੱਕ ਚੀਜ਼ ਪੂਰੀ ਹੋਈ ਹੈ, ਜਿਹੜੀ ਬਿਜਲੀ ਫ੍ਰੀ ਦਿੱਤੀ ਆ, ਅੱਜ PSPCL ਵਾਲੇ ਕਹਿੰਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ। ਜਿਹੜਾ 17,000 ਕਰੋੜ ਰੁਪਇਆ ਕਰਜ਼ਾ ਸੀ, ਅੱਜ 25 ਤੋਂ ਉੱਤੇ ਟੱਪ ਗਿਆ ਉਹਨਾਂ ਤੇ। ਬੈਂਕਾਂ ਦਾ ਕਰਜ਼ਾ, ਤਨਖਾਹ ਦੇ ਨਹੀਂ ਸਕਣਗੇ। ਪੱਲੇ ਦੀ ਧੇਲਾ ਕਰਦੀ ਮੇਲਾ 8,000 ਕਰੋੜ ਸੈਂਟਰ ਦੀ ਸਰਕਾਰ ਨੇ ਰੋਕਤੇ। ਉਹ ਕਹਿੰਦੇ ਦਿਨੇ ਕਿਸੇ ਹੈੱਡ 'ਚ, ਤੁਸੀਂ ਲਾਉਣੇ ਕਿਸੇ ਹੈੱਡ 'ਚੋਂ, ਜਵਾਬ ਨਹੀਂ ਆਇਆ ਅੱਜ ਤੱਕ। ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ, ਉਹ ਤਾਂ 10,000 ਕਰੋੜ 15,000 ਕਰੋੜ ਸਾਲ, ਉਹ 20,000, ਤੁਸੀਂ 35,000 ਕਰੋੜ ਰੁਪਇਆ ਸਾਲ, ਉੱਤੋਂ 35,000 ਕਰੋੜ ਇੰਟਰਸਟ। ਕਾਰਪੋਰੇਸ਼ਨ ਬਣਾਵਾਂਗੇ, ਸ਼ਰਾਬ ਸਮਗਲਿੰਗ ਖਾਈ ਤੁਰੀ ਜਾਂਦੇ ਹੋ। ਰੇਤਾ 21,000 ਰੁਪਏ ਦੀ ਟਰਾਲੀ, ਇਕਾਨਮੀ ਖੜਾਤੀ। ਕੀਤਾ ਕੀ ਹੋਵੇ?